अस्सलामुअलैकुम गुड मॉर्निंग सोहणियो गुड मॉर्निंग लो भी सोहणियो देख लवो यूके वैदर ਅੱਜ ਬੜਾ ਚੰਗਾ ਹੋਇਆ ਹੈ ਬੱਦਲ ਔਰ ਥੋੜੀ ਦੇਰ ਪਹਿਲੇ ਧੁੱਪ ਸੀ ਹੁਣ ਬੱਦਲ ਨਿਕਲ ਆਏ ਨੇ ਇਸ ਤਰ੍ਹਾਂ ਹੀ ਧੁੱਪ ਛਾਂ ਰਹਿਣੀ ਹੈ ਲੇਕਿਨ ਅੱਜ ਬੜਾ ਅੱਛਾ ਇਸ ਤੋਂ ਲੱਗ ਰਿਹਾ ਵੇ और आप कहाँ से आ गए या आओ इधर इधर आओ इधर आओ अस्सलाम वालेकुम कर दो सोनियो इधर इधर आ जाओ अस्सलाम वालेकुम सोनियो सोने कहाँ जा रहे हैं टीके मैक्स जा रहे होए होए अल्लाह दी शान है कि टीके मैक्स का नाम ही बच्चियां नू आ गया तो चलो भी बच्चे आज कह रहे हैं कि टीके मैक्स जाना वे शॉपिंग कुछ करनी है ते ਅਸੀਂ ਪਲਾਨ ਕਰ ਰਹੇ ਹਾਂ ਲੇਕਿਨ ਉਹਨੇ ਆ ਕੇ ਦੱਸ ਦਿੱਤਾ ਵੀ ਸਾਡੇ ਪਲਾਨ ਦਾ ਕਿ टीके मैक्स ਚੱਲੇ ਆ ਅਸੀਂ ਕੱਪੜੇ ਧੋ ਕੇ ਫੋਲ ਦਿੱਤੇ ਨੇ ਸਵੇਰ ਸਵੇਰ एशिया कॉन्टीनेंटल असी आए हैं और इन्नी सोहनिया हरिया मिर्चा और देखते ही सानू याद आ जाते हैं शब्बीर हुसैन साहब चलो जी असी लेने गोंगलू चलो ट्रॉली करो उधर चलें या इस पे रखो ये Yeah, we're doing it. I want to get that. I want पाकोला तो नहीं है भाई पाकोला नहीं है This is Mufu got from this. Mufu got this. या क्या कौन सा कहानी बोटी आई यार My nose. No, here. Press. Now pull this. Pull it. Pull out. Go on, pull it. Yes, sir. Well done, huh? ਬੱਚਿਆਂ ਦੀ ਜਾਣ ਦੀ ਵੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਕਿਸੇ ਦਿਨ ਇਹਨਾਂ ਦੇ ਆਉਣ ਦਾ ਇੰਤਜ਼ਾਰ ਸੀ ਔਰ ਕਿਸੇ ਦਿਨ ਹੁਣ ਤਿਆਰੀ ਜਾਣ ਦੀ ਸ਼ੁਰੂ ਹੋ ਗਈ ਹੈ ਇਹਨਾਂ ਦੀ ਜਾਣ 'ਚ ਕੁਛ ਹੀ ਦਿਨ ਬਚੇ ਨੇ ਲੇਕਿਨ ਐਕਸਟਰਾ ਕੱਪੜੇ ਪੈਕਿੰਗ ਵਗੈਰਾ ਜੋ ਸਮਾਨ ਖਰੀਦਿਆ ਸ਼ਾਪਿੰਗ ਉਹ ਉਹਨਾਂ ਨੇ ਕਿਹਾ ਸੀ ਸਮੇਟ ਦਈਏ ਤੇ ਬਾਕੀ ਚੀਜ਼ਾਂ ਤੇ ਸਾਰੇ ਅਲਮਾਰੀ ਵਿੱਚ ਜਿਹੜੇ ਬੱਚੇ ਰੋਜ਼ਾਨਾ ਦੇ ਕੱਪੜੇ ਪਾ ਰਹੇ ਨੇ ਉਹ ਤੇ ਫਿਰ ਜਾਣ ਤੋਂ ਇੱਕ ਦਿਨ ਪਹਿਲੇ ਹੀ ਰੱਖਿਆ ਜਾਏਗਾ ਤੇ ਇਹ ਜੀ ਮਿਲੇ ਨੇ ਬੱਚਿਆਂ ਨੂੰ ਛੋਟੀ ਪਿਸਤੌਲ ਨੂੰ ਚਾਚੂ ਦੀ ਤਰਫੋਂ ਰਾਫੇ ਹਾਊਸ ਦੀ ਤਰਫੋਂ ਪੂਰੇ ਰਾਫੇ ਫੈਮਿਲੀ ਦੀ ਤਰਫੋਂ ਗਿਫਟ तो छोटी पिस्तौल ਦੇ ਕੱਪੜੇ ਨੇ देख लो भी बड़े प्यारे प्यारे ने माशाल्लाह अभी मैंने बहुत अच्छा लग्या कि यह जड़ा लाइनिंग वाला सूट है कपड़ा बहुत अच्छा है गर्मी के हिसाब नाल क्योंकि कतर में गर्मी होंदी है तो इस हिसाब नाल कपड़े ले गए ने कि उत्थे भी बच्चे पा लैन और सब तो बड़ी गल है कि अजकल गर्मी का भी इत्थे भी सीजन गर्मी का ही चल रहा है इस तो फिर अच्छे मिल जाते हैं कपड़े इस नाल दी जड़ा ना निक्कर है और यह जड़ा बड़ी जी ये भी बड़ी खूबसूरत शर्ट है और ये नाल जड़ा ब्लैक ਇਹ ਸੋਹਣਿਆਂ ਦੇ ਕੱਪੜੇ ਨੇ ਸੋਹਣਿਆਂ ਨੂੰ ਵੀ ਆਪਣੀ ਚੋਇਸ ਦੇ ਨਾਲ ਗਏ ਨੇ ਚਾਚੂ ਨਾਲ ਲੈ ਕੇ ਗਏ ਸਨ ਔਰ ਉਹਦੀ ਚੋਇਸ ਦੇ ਕੱਪੜੇ ਦਿਲਾਏ ਨੇ ਉਹ ਸੋਹਣੇ ਨੇ ਬੜੇ ਸ਼ੌਕ ਕਲਰ ਲਏ ਨੇ ਇਹ ਵੀ ਬੜੀ ਮਲਟੀ ਕਲਰ ਦੀ ਇੱਕ ਸ਼ਰਟ ਉਹਨੇ ਪਸੰਦ ਕੀਤੀ ਹੈ ਔਰ ਇਹ ਵਾਲਾ ਵੀ ਮਲਟੀ ਸ਼ੇਡ ਵਿੱਚ ਮੈਂ ਉਹਨੂੰ ਮੁਸਤਫਾ ਨੂੰ ਕਹਿ ਰਹੀ ਸੀ ਕਿ ਮੁਸਤਫਾ ਤੇਰੀ ਪਸੰਦ ਤੇ ਮੇਰੇ ਨਾਲ ਮਿਲਦੀ ਜੁਲਦੀ ਹੈ ਕਿਉਂਕਿ ਮੈਨੂੰ ਵੀ ਲਾਈਟ ਕਲਰ ਜ਼ਿਆਦਾ ਇੰਨੇ ਅੱਛੇ ਨਹੀਂ ਲੱਗਦੇ ਸ਼ੌਕ ਕਲਰ ਜ਼ਿਆਦਾ ਅੱਛੇ ਲੱਗਦੇ ਨੇ ਮੁਸਤਫਾ ਨੇ ਵੀ ਬੇਇੰਤਹਾ ਆਪਣੀ ਪਸੰਦ ਦੇ ਸ਼ੌਕ ਕਲਰਾਂ ਵਾਲੀਆਂ ਸ਼ਰਟਾਂ ਲਈਆਂ ਨੇ ਔਰ ਕੀ ਕਹਿੰਦੇ ਨੇ ਆਪਣੀ ਸ਼ਾਪਿੰਗ ਚਾਚੂ ਦੇ ਨਾਲ ਖੁਦ ਆਪਣੀ ਮਰਜ਼ੀ ਨਾਲ ਕੀਤੀ ਹੈ
ਇਹ ਯੂਸਫ ਦੀਆਂ ਸ਼ਰਟਾਂ ਨੇ। ਯੂਸਫ ਨੇ ਵੀ ਆਪਣੀ ਚੋਇਸ ਦੇ ਨਾਲ ਖਰੀਦੀਆਂ ਜਾ ਕੇ, ਇਹ ਰਿਵਰ ਆਈਲੈਂਡ ਤੋਂ ਨੇ ਲਿਆ ਕਿਉਂਕਿ ਬੱਚਿਆਂ ਦੇ ਹਿਸਾਬ ਨਾਲ ਅੱਜ ਕੱਲ੍ਹ ਰਾਫੇ ਵੀ ਇੱਥੇ ਦੇ ਕੱਪੜੇ ਪਾ ਰਹੇ ਆ। ਇਹਨੇ ਰਾਫੇ ਨੇ ਇੱਕ ਜਿਹੀਆਂ ਦੋਨੋਂ ਸ਼ਰਟਾਂ ਦੋਨਾਂ ਨੇ ਲਈਆਂ ਨੇ, ਔਰ ਨਾਲ ਜੀਨਸ ਦੀ ਪੈਂਟ ਵੀ ਯੂਸਫ ਨੇ ਲਈ ਹੈ। ਰਾਫੇ ਨੂੰ ਦੇਖ ਕੇ ਉਹਨੂੰ ਵੀ ਸ਼ੌਕ ਹੋਇਆ, ਕਹਿੰਦਾ ਮੈਂ ਕਦੀ ਜੀਨਸ ਪਾਈ ਨਹੀਂ। ਅਸੀਂ ਕਿਹਾ ਟਰਾਈ ਕਰ, ਅਤੇ ਉਹਨੇ ਫਿਰ ਜੀਨਸ ਵੀ ਖਰੀਦੀ ਹੈ, ਲੇਕਿਨ ਉਹ ਜੀਨਸ ਪਤਾ ਨਹੀਂ ਕਿੱਥੇ ਰੱਖ ਕੇ ਆਵੇ। ਲੇਕਿਨ ਬਹਰਹਾਲ ਯੂਸਫ ਦੇ ਵੀ ਜਿਹੜਾ ਨਾ ਇਹਨੇ ਆਪਣੀ ਚੋਇਸ ਦੇ ਨਾਲ ਖਰੀਦੀਆਂ ਨੇ। ਇਹ ਯੂਸਫ ਦੇ ਪਾਪਾ ਦੀ ਸ਼ਰਟ ਹੈ। ਅਸੀਂ ਆ ਕੇ ਬੈਠ ਗਏ ਹਾਂ ਜੀ ਵਿਹੜੇ ਵਿੱਚ, ਪੁਰਾਣੀਆਂ ਯਾਦਾਂ ਲੈ ਕੇ, ਆਪਣੇ ਬਚਪਨ ਦੇ ਕਿੱਸੇ, ਤੁਹਾਡੇ ਬਚਪਨ ਦੇ ਕਿੱਸੇ, ਸਾਰਿਆਂ ਦੇ ਬਚਪਨ ਵਿੱਚ ਅਸੀਂ ਪਹੁੰਚ ਰਹੇ ਹਾਂ। ਜਦੋਂ ਅਸੀਂ ਆਪਣੇ ਬਚਪਨ 'ਚ ਪਹੁੰਚਦੇ ਹਾਂ, ਨਾਲੋਂ ਨਾਲ ਤੁਸੀਂ ਵੀ ਆਪਣੇ ਬਚਪਨ 'ਚ ਪਹੁੰਚਦੇ ਹੋ, ਔਰ ਕਮੈਂਟ ਦੇ ਜ਼ਰੀਏ ਸਾਨੂੰ ਦੱਸਦੇ ਹੋ ਕਿ ਵੀ ਇਹ ਯਾਦ ਸਾਡੀ ਵੀ ਵਾਬਸਤਾ ਵੇ, ਇਹ ਯਾਦ ਇਸ ਚੀਜ਼ ਦਾ, ਕਿਸੇ ਵੀ ਸ਼ੈ ਦਾ ਜੋ ਜ਼ਿਕਰ ਹੁੰਦਾ ਵੇ ਤਾਂ ਤੁਸੀਂ ਵੀ ਆਪਣੇ ਬਚਪਨ ਵਿੱਚ ਪਹੁੰਚਦੇ ਹੋ। ਕਈ ਵਾਰੀ ਸ਼ਮਾ ਨੇ ਵੀ ਲਿਖਿਆ ਕਿ ਮੈਨੂੰ ਬਸ ਉਹ ਯਾਦ ਆ ਗਿਆ ਆਪਣਾ ਬਚਪਨ। ਔਰ ਸ਼ਬੀਰ ਹੁਸੈਨ ਸਾਹਿਬ, ਇਰਨਾ, ਜ਼ੈਨਬ ਆਉਂਦੇ ਸਨ ਸਾਡੇ ਵਿਹੜੇ ਵਿੱਚ, ਨਾਹਿਦ, ਹਰ ਕੋਈ ਆਪਣੀ ਕੋਈ ਨਾ ਕੋਈ ਯਾਦ ਸ਼ੇਅਰ ਕਰਦਾ ਵੇ। ਕੁਛ ਦੋਸਤ ਕਾਫੀ ਦਿਨਾਂ ਤੋਂ ਗਾਇਬ ਨੇ, ਮੈਂ ਫਿਰ ਉਹ ਕਹਿੰਦੀ ਕਿ ਅੱਲਾ ਕਰੇ ਖੈਰੀਅਤ ਨਾਲ ਹੋਣ। ਜ਼ੈਨਬ ਔਰ ਨਾਹਿਦ ਦਾ ਵੀ ਕਾਫੀ ਦਿਨ ਤੋਂ ਗੈਰ ਹਾਜ਼ਰੀ ਲੱਗੀ ਹੈ, ਲੇਕਿਨ ਉਹਨਾਂ ਦਾ ਛੁੱਟੀਆਂ ਵੀ ਚੱਲ ਰਹੀਆਂ ਨੇ ਬੱਚਿਆਂ ਦੀਆਂ। ਲੇਕਿਨ ਬਹਰਹਾਲ ਹੈ ਕਿ ਸਾਰੇ ਦੋਸਤ ਅੱਲਾ ਕਰੇ ਤੁਸੀਂ ਖੈਰੀਅਤ ਨਾਲ ਹੋਵੋ। ਤਾਂ ਅਸੀਂ ਥੋੜ੍ਹੀ ਜਿਹੀ ਤੁਹਾਡੇ ਕਮੈਂਟ ਪੜ੍ਹ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਫਿਰ ਕਰਦੇ ਹਾਂ। ਸ਼ਮਾ ਚੌਧਰੀ ने लिखा है कि बहुत ही खूबसूरत विलाग, सर्दियों की शामें और घर की बनी सौगातें, क्या खूबसूरत ज़माना था। ਤੇ ਨਾਲ ਸ਼ਮਾ ਨੇ ਭੇਜ ਦਿੱਤੇ ਨੇ 2 ਹਾਰਟ ਸਾਨੂੰ। ਬਹੁਤ ਸ਼ੁਕਰੀਆ ਸ਼ਮਾ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਜਿਹੜਾ ਨਾ ਸਾਨੂੰ ਇਸ ਕਾਬਿਲ ਸਮਝਿਆ ਕਿ ਤੁਸੀਂ ਕਮੈਂਟ ਕੀਤਾ। ਤਾਂ ਬਹੁਤ 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 ਤੁਹਾਡਾ ਸ਼ੁਕਰੀਆ। तो शबीर हुसैन साहब कहते हैं मेरा दूसरा कमेंट सी पर मेरा कमेंट डिलीट हो गया। खैर तुसी मेवा पता नहीं किस शै दा नां रखिया है, लौरीए ते मेवा किशमिश नूं कहंदे ने, ते सियालकोटी हरे किनू मेवा कहंदे ने। तो बिल्कुल तुसी ठीक आख्या, मेवा असीं ते बचपन ही सुनिया कि जिहड़ा सारा ड्राई फ्रूट जिहड़े असीं कहंदे आ ना उहनूं मेवे दा नां दे दित्ता जांदा है कि मेवा पा लो जी। ਤੇ ਕਿਸ਼ਮਿਸ਼ ਨੂੰ ਜਿਹੜਾ ਨਾ ਸਾਡੀ ਅੰਮੀ ਕਹਿੰਦੇ ਸੀ ਸੌਂਗੀ ਜਿਹੜੀ ਹੈ ਨਾ, ਸੌਂਗੀ ਦੇ ਨਾਂ ਤੋਂ ਕਿਹਾ ਜਾਂਦਾ ਸੀ। ਲੇਕਿਨ ਬਾਕੀ ਸਾਰਾ ਜਿਹੜਾ ਅਸੀਂ ਕਿਸੇ ਮੇਵਾ ਪਾ ਕੇ ਚੀਜ਼ਾਂ ਬਣਾ ਲਓ। ਅਤੇ ਬਹਿਰਹਾਲ ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਚੀਜ਼ਾਂ, ਮੁਖਤਲਿਫ ਉਹਨਾਂ ਦੇ ਨਾਂ ਹੁੰਦੇ ਨੇ। ਅੰਮਾ ਸਾਡੇ ਦੱਸਦੇ ਹੁੰਦੇ ਸਨ, ਅੰਮਾ ਕਹਿੰਦੇ ਸਨ 12 ਕੋਹ ਤੋਂ ਬਾਅਦ ਨਾ ਬੋਲੀ ਬਦਲ ਜਾਂਦੀ ਹੈ, ਅਲਫਾਜ਼ ਥੋੜ੍ਹੇ ਚੇਂਜ ਹੋ ਜਾਂਦੇ ਨੇ। ਅਤੇ ਮੈਨੂੰ ਬੜੀ ਹੈਰਤ ਹੁੰਦੀ ਸੀ ਸੁਣ ਕੇ। ਅੰਮਾ ਨੇ ਕਹਿਣਾ ਹਾਂ 12 ਕੋਹ ਤੋਂ ਬਾਅਦ ਬੋਲੀ ਜਿਹੜੀ ਹੈ ਨਾ ਉਹ ਬਦਲ ਜਾਂਦੀ, ਥੋੜ੍ਹੇ ਅਲਫਾਜ਼ ਬਦਲ ਜਾਂਦੇ ਨੇ। ਸ਼ੁਰੂ 'ਚ ਜਦੋਂ ਮੇਰੀ ਸ਼ਾਦੀ ਹੋਈ ਨਾ ਅਤੇ ਸਾਡੇ ਘਰ ਦੇ ਅਲਫਾਜ਼ ਕੁਛ ਹੋਰ ਸਨ ਔਰ ਮੇਰੇ ਸਸੁਰਾਲ ਦੇ ਅਲਫਾਜ਼ ਕੁਛ ਹੋਰ ਸਨ। ਅਤੇ ਮੈਨੂੰ ਬੜੀ ਉਹ ਦਿੱਕਤ ਪੇਸ਼ ਆਤੀ ਸੀ, ਹमें ਦਿੱਕਤ ਔਰ ਇਹ ਦਿੱਕਤ ਹੁੰਦੀ ਹੈ ਨਾ ਉਹ ਪੇਸ਼ ਆਉਂਦੀ ਸੀ, ਕਿਉਂਕਿ ਉਹ ਜ਼ਾਰਾ ਰਹਿਣ ਸਹਿਣ ਦਾ ਵੀ ਫਰਕ ਹੁੰਦਾ ਵੀ, ਫਿਰ ਉਹ ਕੀ ਕਹਿੰਦੇ ਬੋਲ ਚਾਲ ਦਾ ਵੀ ਫਰਕ ਹੁੰਦਾ, ਬਿਲਕੁਲ ਅਲੱਗ ਅਲਫਾਜ਼ ਸਨ। ਅਤੇ ਉਹ ਫਿਰ ਅਕਸਰ ਗੱਲਾਂ 'ਤੇ ਮੈਨੂੰ ਅੰਮਾ ਦੀ ਗੱਲ ਅਜੀਬ ਲੱਗਦੀ ਹੁੰਦੀ ਸੀ। ਸ਼ੁਰੂ 'ਚ ਤਾਂ ਮੈਨੂੰ ਉਹਨਾਂ ਦੀ ਗੱਲ ਕਈ ਗੱਲਾਂ ਸਮਝ ਹੀ ਨਹੀਂ ਆਉਂਦੀਆਂ ਹੁੰਦੀਆਂ ਸਨ ਕਿ ਉਹਨਾਂ ਦਾ ਤਲੱਫੁਜ਼ ਐਸਾ ਸੀ। ਔਰ ਫਿਰ ਕੁਛ ਗੱਲਾਂ ਉਹਨਾਂ ਨੂੰ ਇੰਨੀਆਂ ਅਜੀਬ ਲੱਗਦੀਆਂ ਸਨ ਵੀ ਇਹ ਜੁਮਲਾ ਇਸ ਤਰ੍ਹਾਂ ਤਾਂ ਨਹੀਂ ਬੋਲੀਦਾ। ਅਸੀਂ ਕਿ ਵੀ ਅਸੀਂ ਤਾਂ ਆਪਣੇ ਘਰ ਇਸ ਤਰ੍ਹਾਂ ਹੀ ਬੋਲਦੇ ਸਾਂ। ਆਹਿਸਤਾ ਆਹਿਸਤਾ ਫਿਰ ਉਹ ਬੈਲੈਂਸ ਹੋ ਗਿਆ। ਕੁਛ ਉਹਨਾਂ ਨੇ ਮੈਨੂੰ ਕਬੂਲ ਕਰ ਲਿਆ, ਕੁਛ ਮੈਂ ਉਹਨਾਂ ਨੂੰ ਕਬੂਲ ਕਰ ਲਿਆ। ਤੂੰ ਮੁਝੇ ਕਬੂਲ मैं तुझे कबूल, इस बात का गवाह खुदा गवाह। ਤੇ ਖੁਦਾ ਗਵਾਹ ਕਿ ਬਈ ਫਿਰ ਅਸੀਂ ਇੱਕ ਦੂਸਰੇ ਨੂੰ ਕਬੂਲ ਕਰ ਲਿਆ। ਉਹ ਖਾਮੀਆਂ ਔਰ ਉਸ ਦੇ ਸਮੇਤ ਖਾਮੀਆਂ ਨਹੀਂ ਹੁੰਦੀਆਂ, ਹਰ ਇਲਾਕੇ ਦੀ ਬੋਲ ਚਾਲ ਜਿਹੜੀ ਹੈ ਉਹ ਅਲੱਗ ਹੁੰਦੀ ਹੈ। ਜਿਸ ਤੋਂ ਅਸੀਂ ਬਚਪਨ ਤੋਂ ਜਿਹੜੇ ਅਲਫਾਜ਼ ਬੋਲ ਰਹੇ ਹੁੰਦੇ ਆ ਨਾ ਉਹ ਸਾਨੂੰ ਫਿਰ ਇਸ ਤਰ੍ਹਾਂ ਅਜ਼ਬਰ ਯਾਦ ਹੋ ਜਾਂਦੇ ਨੇ, ਸਾਡੀ ਗੁੱਟੀ 'ਚ ਪੈ ਜਾਂਦੇ ਨੇ। ਅਸੀਂ ਵੀ ਕਿਸੇ ਦੂਸਰੇ ਇਲਾਕੇ 'ਚ ਜਾਣੇ ਕਰਨੇ ਆ, ਉਹੀ ਸ਼ਾਇਦ ਨੂੰ ਕਿਸੇ ਹੋਰ ਤਰੀਕੇ ਨਾਲ ਕਿਹਾ ਜਾਂਦਾ ਵੇ ਅਤੇ ਉਹ ਫਿਰ ਤੁਹਾਨੂੰ ਅਜੀਬ ਲੱਗ ਰਿਹਾ ਹੁੰਦਾ ਵੇ। ਬਹੁਤ ਸਾਰੀ ਬੋਲੀਆਂ ਨੇ ਦੁਨੀਆ ਵਿੱਚ, ਬਹੁਤ ਸਾਰੇ ਜਿਹੜੇ ਅਲਫਾਜ਼ ਨੇ, ਇਸ 'ਤੇ ਥੋੜ੍ਹਾ ਰੱਦੋ ਬਦਲ ਚੱਲਦਾ ਰਹਿੰਦਾ ਵੇ। ਅਤੇ ਚਲੋ ਜੀ ਮਾਫੀ ਚਾਹੁੰਦੇ ਹਾਂ। ਤੁਸੀਂ ਮੇਵਾ ਲੌਰੀ ਜਿਹੜੇ ਨੇ, ਲੌਰੀ ਤਾਂ ਬਈ ਲੌਰੀ ਨੇ ਨਾ, ਲੌਰੀਆਂ ਦੀ ਸ਼ਾਨ ਉੱਚੀ ਹੈ। ਅਤੇ ਇਸ ਤੋਂ ਸਿਆਲਕੋਟੀ ਜਿਹੜੇ ਨੇ ਵਿਚਾਰੇ ਸਾਦੇ ਜਿਹੇ ਲੋਕ ਨੇ ਅਤੇ ਉਹ ਕੀ ਕਹਿੰਦੇ ਮੇਵਾ ਉਹਨੂੰ ਹੀ ਕਹਿ ਦਿੰਦੇ ਨੇ ਕਿ ਵੀ ਚਲੋ ਜਿਹੜੇ ਸਾਰਾ ਡਰਾਈ ਫਰੂਟ ਤਾਂ ਹੁੰਦਾ ਨਾ ਉਹਨੂੰ ਕਹਿ ਦਿੰਦਾ ਮੇਵਾ ਪਾ ਲਓ ਇਹਦੇ ਵਿੱਚ। ਅਤੇ ਚਲੋ ਇਲਾਕੇ ਦਾ ਫਰਕ ਜਿਹੜਾ ਵੇ ਨਾ ਉਹ ਵਾਜ਼ਿਹ ਹੋ ਜਾਂਦਾ ਇਸ ਤਰ੍ਹਾਂ।
ਤੇ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਸਾਡੇ ਵਿਹੜੇ 'ਚ ਆਏ ਔਰ ਇੰਨਾ ਅੱਛਾ ਕਮੈਂਟ ਕੀਤਾ ਸਿਆਲਕੋਟੀਆਂ ਵਾਸਤੇ। ਤੇ ਸਈਦਾ ਨਾਇਲਾ ਕਹਿੰਦੇ ਨੇ ਵਾਲੇਕੁਮ ਅਸਲਾਮ ਸੋਹਣਿਓ, ਅੱਜ ਅਸੀਂ ਫਿਰ ਕਮੈਂਟ ਲਿਖ ਦਿੱਤਾ ਸੀ, ਐਡ ਵੀ ਹੋ ਗਿਆ, ਪਰ ਜਦ ਦੇਖਿਆ ਤਾਂ ਕਮੈਂਟ ਗਾਇਬ ਸੀ। ਤੇ ਹੁਣ ਮੈਂ ਡਬਲ ਡਿਊਟੀ ਦੇ ਰਹੀ ਹਾਂ ਵੀ, ਕੌਮੀ ਡਿਊਟੀ ਜਿਹੜੀ ਨੇ ਡਬਲ ਦੇ ਰਹੇ ਨੇ। ज़बरदस्त बेसन ये टिक्कियाँ मुस्तफ़ा खुशकिस्मत है कि प्यार करने वाली ददाई मिली है। तो यहिया क्यूटी की आवाज़ सुनकर दिल खुश हो जाता है। अल्लाह पाक आप सबको सेहत और तंदुरुस्ती के साथ खुश रखे, आमीन। तो वो शबीर सैंसन ने अगे किया भी साढ़े कमेंट पता नहीं क्यों पर डिलीट होंगे ने, समझ नहीं आता। तो वो नायला कहते पे ने यूट्यूब की साजिश है साढ़े खिलाफ, असी धरना देने। ਤੁਸੀਂ ਵਾਕਈ ਤੁਹਾਨੂੰ ਇੱਕ ਧਰਨੇ ਦੀ ਸ਼ਦੀਦ ਜ਼ਰੂਰਤ ਹੈ ਕਿ ਤੁਸੀਂ ਜਾ ਕੇ ਧਰਨਾ ਦੇਵੋ। ਕਿ ਵੀ ਮੈਨੂੰ ਅਕਸਰ ਲੋਕ ਤੁਹਾਡੇ ਤੋਂ ਇਲਾਵਾ ਵੀ ਜਿਹੜੇ ਨਾ ਕੁਝ ਲੋਕ ਜਿਹੜੇ ਮੇਰੇ ਜਾਣਨ ਵਾਲਿਆਂ 'ਚ ਮਿਲਦੇ ਨੇ, ਬਹੁਤ ਸਾਰੇ ਲੋਕ ਕਹਿੰਦੇ ਨੇ ਅਸੀਂ ਤੁਹਾਡਾ ਵਲੌਗ ਦੇਖਦੇ ਹਾਂ, ਅਸੀਂ ਤੁਹਾਡਾ ਵਲੌਗ ਦੇਖਦੇ ਹਾਂ, ਅਸੀਂ ਤੁਹਾਡਾ ਵਲੌਗ ਦੇਖਦੇ ਹਾਂ। ਲੇਕਿਨ ਜਿੰਨੇ ਲੋਕ ਕਹਿੰਦੇ ਨੇ ਉਨੇ ਮੈਨੂੰ ਕਮੈਂਟ ਨਜ਼ਰ ਨਹੀਂ ਆਉਂਦੇ। ਇਹ ਪਤਾ ਨਹੀਂ ਕਿ YouTube ਦੀ ਕੋਈ ਪਾਲਿਸੀ ਹੈ, ਕੋਈ ਚੈਨਲ ਸਲੋ ਹੁੰਦਾ ਵੇ, ਕੀ ਹੁੰਦਾ ਵੇ, ਕੁਝ ਨੂੰ ਜਲਦੀ ਹਾਈਪ ਮਿਲ ਜਾਂਦੀ ਹੈ। ਲੇਕਿਨ ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਲੱਗੀ। ਤੇ ਔਰ ਫਿਰ ਕਮੈਂਟ ਦੇ ਹਵਾਲੇ ਨਾਲ ਵੀ ਕਈ ਲੋਕ ਕਹਿੰਦੇ ਨੇ ਤੁਹਾਨੂੰ ਕਮੈਂਟ ਕੀਤਾ ਸੀ ਲੇਕਿਨ ਤੁਹਾਨੂੰ ਮਿਲਿਆ ਨਹੀਂ, ਤੇ ਉਹ ਪਤਾ ਨਹੀਂ। ਔਰ ਅਕਸਰ ਸ਼ਬੀਰ ਸੈਨ ਸਾਹਿਬ ਦਾ ਤਾਂ ਅਕਸਰ ਗਵਾਚ ਜਾਂਦਾ ਵੀ ਕਮੈਂਟ। ਮੈਂ ਪੜ੍ਹਨੀ ਰਾਤੀ, ਮੈਨੂੰ ਥੋੜ੍ਹਾ ਜਿਹਾ ਅਗਰ ਨਜ਼ਰ ਆਉਂਦਾ ਹੈ ਨਾ ਤੇ ਮੈਂ ਕਹਿੰਦੀ ਵੀ ਸੁਬਾਹ ਪੜ੍ਹਾਂਗੀ, ਇਸੀ ਤੋਂ ਮੈਂ ਫੌਰੀ ਜਵਾਬ ਨਹੀਂ ਦਿੰਦੀ ਉਹਦਾ ਕਿ ਫੌਰੀ ਕਮੈਂਟ ਤੁਸੀਂ, ਹਾਲਾਂਕਿ YouTube ਇਹ ਕਹਿੰਦਾ ਕਿ ਤੁਸੀਂ ਫੌਰੀ ਆਪਣੇ ਕਮੈਂਟ ਦਾ ਜਵਾਬ ਦੇਵੋ, ਇਹ ਅੱਛਾ ਮੈਸੇਜ ਜਾਂਦਾ। ਲੇਕਿਨ ਮੈਂ ਉਹ ਯਾਦ ਰੱਖਣ ਵਾਸਤੇ ਕਰਾਂਗੀ, ਉਹ ਸਵੇਰੇ ਉੱਠ ਕੇ ਦੇਖਦੀ ਹਾਂ ਤਾਂ ਬਾਅਦ ਦਫਾ ਗਾਇਬ ਹੋਇਆ ਹੁੰਦਾ ਵੇ। ਤੇ ਪਤਾ ਨਹੀਂ ਇਹ ਕੀ ਹੁਣ ਉਹਨਾਂ ਦਾ ਕੋਈ ਸਿਸਟਮ ਵਿੱਚ ਕੀ, ਮੈਨੂੰ ਖੁਦ ਸਮਝ ਨਹੀਂ ਹੈ। ਅਸੀਂ ਤੇ ਆਪ ਜਿਹੜਾ ਨਾ ਬਸ ਅਸੀਂ ਬੈਠ ਜਾਂਦੇ ਹਾਂ ਕੈਮਰਾ ਲਾ ਕੇ ਤੇ ਮੁਲਾਕਾਤ ਕਰ ਲੈਂਦੇ ਹਾਂ। ਤੇ ਵਾਕਈ ਬਈ ਜਿਹੜਾ ਨਾ ਜ਼ਰੂਰਤ ਹੈ ਇੱਕ ਧਰਨੇ की, एक मुलाकात ज़रूरी है सनम, तो उसी तरह एक धरना ज़रूरी है भी, एक धरना ज़रूरी हो गया। तो शबीर हुसैन साहब कहते पे असी सिर्फ तुहाडे तक गल पहुँचाने लिए कमेंट करने आ, तुसी भावें पूरा कमेंट ना पढ़ो, इसकी लोड़ नहीं है। तो उन्होंने कहा कि असी जरा ना तुहाडे तक गल पहुँचानी होंदी है। तो बहुत शुक्रिया शबीर हुसैन साहब। बाकी गल तो यही है कि कॉमेंट, मैं खुद भी तुहानूं इस तो ही कहनी हाँ ना कि कॉमेंट करो। कॉमेंट करने नाल हुंदा है गल वधदी अगे कि कहते मैं सिर्फ अपने ही किस्से नहीं सुनाने, तुसी जो अपनी कोई गल सुनाते हो फिर वो गल एक निकलती है, फिर इस तरह मौजू अगे चलता है। तो और फिर खूबसूरती भी इसी चीज़ की, अगर मैं सिर्फ बैठ के अपनी ही गल करांगी, तुहानूं शामिल नहीं करांगी, यह साडा यूट्यूब बेड़ा वे, ये सब आने असीं बैठने अपने अपने किस्से बचपन के और चीज़ां असीं शेयर करने। तो चलो जी, बहुत शुक्रिया तुहाडी मुहब्बतां दा। नायला का एक दिन मैं कॉमेंट पढ़िया सी विच, ते मैं रिप्लाई नहीं कर सकी। उन्होंने कहा कि मैं असीं तुहाडे नाल जुड़े हाँ जी, हुण तुहाडा साडा साथ जिहड़ा है ना लम्मा ही चलना वे। तो उन्होंने कहा कि असीं तुहाडा साथ छड्डना नहीं है, तो वो कहता तेरा पीछा नहीं छड्डना, भावें लग जाण हत्थ कड़ियाँ। वो हिसाब है कि तुसीं कहा कि साडा साथ अच्छा चलेगा। बहुत शुक्रिया नायला तुहाडी सारियां दी मुहब्बतां दा। तुसीं सारे जिहड़े दोस्त मेरे बेड़े च आंदे हो, असी उन्होंने जमानियां का जिक्र करने, उस जमाने में कुछ असी बचाने की कोशिश करने, कुछ लोगों तक पहुँचाने की कोशिश करने। तुसी सारे मैनू सब तो ज़्यादा खुशी होंदी कि मेरे एज ग्रुप के भी लोग हैगे ने, इरना ने और के कहते के बेगम ने और नसीमा डार आते होंगे सन, वो भी लंडन तो देखते सन। पता नहीं बहुत दिन तो उन्होंने भी कॉमेंट नहीं आया। अल्लाह करो खैरियत ना हो। तो मैं एक दिन उन्होंने पुराने उत्ते जाके उन्होंने कॉमेंट करके पूछा कि तुम खैरियत ना लो, लेकिन उन्होंने कोई रिप्लाई नहीं आया। तो तुम छोटे हो, मैंने खुशी इस गल की होंगी कि तुम सब तो छोटे हो काफ़ी, पर एवं कि तुम जरा ना इन्होंने गलों सुनना भी चाहते हो, तुम लुत्फ देंदियां ने गल्लां, तुम मजा देंदियां ने। जिवें कल खाला के पिंड का मैं जिक्र किया, तो इस तरह तुहानूं ज़माना अच्छा लग्या। और शमा ने भी लिखा कि सर्दियों दी शामां ते घर दी सौगातां, तो वाकई बई वो घर दी सौगातां जिहड़ियां बन जांदियां सन। और फिर सर्दियों दी शामां नूं एक खास एक आइटम हुंदा सी, मूंगफली अक्सर रजाइयां च बह के खाधी जाती सी। ते अज भी लोग खाते हैं मूंगफली, तो ऐसी किहड़ा कोई अज मुक गई है। लेकिन उदों शबीर हुसैन साहब कहेंगे कि अज भी फलां जगह चीज़ हैगी, लेकिन उस जमाने फोन मोबाइल ये चीज़ां नहीं सन ना। लोग सिर्फ जुड़ के बैठते सन, गल्लां करते सन आपस। और हुसन जिहड़ा वे ना वो काफ़ी हद तक गुआच गया वे। हुण हर बंदा 2 मिनट बाद एक अपना मोबाइल खोल के जरूर चैक करता, देखता है। मैं भी शामिल हाँ। तो 10 लोग बैठे ने, लेकिन थोड़े थोड़े वक्फे नाल, कुछ लोग तो मुस्तकिल ही बैठे होंगे, कुछ लोग थोड़े थोड़े वक्फे नाल अपना
ਫੋਨ ਖੋਲ, ਉਦੋਂ ਫੋਨ ਇਹ ਚੀਜ਼ਾਂ ਨਹੀਂ ਸਨ ਨਾ, ਪੂਰੇ ਲੋਕ ਬੈਠਦੇ ਸਨ, ਜੁੜਦੇ ਸਨ, ਗੱਪਸ਼ਪ ਹੁੰਦੀ ਸੀ, ਛੀਨਾ ਛਪਟੀ ਹੁੰਦੀ ਸੀ, ਔਰ ਕੀ ਕਹਿੰਦੇ ਬਹੁਤ ਮਜ਼ਾ ਆਉਂਦਾ ਸੀ ਸਰਦੀਆਂ ਵਿੱਚ ਚਲਗੋਜ਼ੇ ਅਤੇ ਮੂੰਗਫਲੀ ਖਾਣ ਦਾ। ਅਤੇ ਮੈਨੂੰ ਮੂੰਗਫਲੀ ਬਹੁਤ ਪਸੰਦ ਸੀ, ਬਹੁਤ ਜ਼ਿਆਦਾ। ਅਤੇ ਮੈਂ ਅੱਬੂ ਨੂੰ ਜਦੋਂ ਵੀ ਕਹਿਣਾ ਅੱਬੂ ਜੀ ਮੂੰਗਫਲੀ ਚਾਹੀਦੀ ਹੈ, ਤਾਂ ਅੱਬੂ ਨੇ ਕਹਿਣਾ ਗਲਾ ਖਰਾਬ ਹੋ ਜਾਏਗਾ, ਖੰਘ ਹੋ ਜਾਂਦੀ ਹੈ। ਲੇਕਿਨ ਉਹ ਵਾਲਿਦ ਦੀ ਸ਼ਫਕਤ ਸੀ ਕਿ ਸ਼ਾਮੀ ਆਉਂਦੇ ਫਿਰ ਲੈ ਕੇ ਆ ਜਾਂਦੇ ਸਨ ਕਿ ਇਹਨੂੰ ਪਸੰਦ ਹੈ। ਤਾਂ ਅਸੀਂ ਮੂੰਗਫਲੀ ਖਾਣੀ, ਚਲਗੋਜ਼ਾ ਬਹੁਤ ਖਾਧਾ। ਕਰਾਚੀ ਵਿੱਚ ਇੱਕ ਸ਼ਾਪ ਸੀ, ਉੱਥੋਂ ਮਿਲਦਾ ਸੀ, ਅੱਬੂ ਨੇ ਉੱਥੋਂ ਫਿਰ ਲੈ ਕੇ ਆਉਣਾ। ਉੱਥੇ ਰੰਗ ਨਹੀਂ ਹੁੰਦਾ ਸੀ, ਉਹ ਬੜੇ ਅੱਛੇ ਕੋਈ ਬੇਕ ਟੈਪ ਹੋਏ ਹੁੰਦੇ ਸਨ। ਅਤੇ ਅੱਬੂ ਨੇ ਕਹਿਣਾ ਮੈਂ ਤੁਹਾਨੂੰ ਚੰਗੇ ਵਾਲੇ ਲਿਆ ਕੇ ਦੇਵਾਂਗਾ, ਉੱਥੋਂ ਚਲਗੋਜ਼ੇ ਲਿਆ ਕੇ ਦੇਣੇ ਅੱਬੂ ਨੇ। ਔਰ ਫਿਰ ਅਸੀਂ ਸਾਰੇ ਭੈਣ ਭਰਾਵਾਂ ਨੇ ਰਜ਼ਾਈਆਂ 'ਚ ਬੈਠ ਜਾਣਾ। ਸਰਦੀਆਂ ਹੁੰਦੀਆਂ ਸਨ, ਹੀਟਿੰਗ ਕੋਈ ਹੁੰਦੀ ਨਹੀਂ ਸੀ, ਬਸ ਰਜ਼ਾਈਆਂ 'ਚ ਦੁਬਕ ਜਾਵੋ ਅਤੇ ਉਹ ਕੀ ਕਹਿੰਦੇ ਨੇ ਫਿਰ ਉਹ ਖਾਣੇ, ਮੂੰਗਫਲੀ ਖਾਣੀ। ਉਸ ਤੋਂ ਬਾਅਦ ਮੂੰਗਫਲੀ ਖਾ ਕੇ ਫਿਰ ਇੱਕ ਦਫਾ ਚਾਕੂ ਚੌਬਨ ਦਸਤੇ ਜਿਹੜੇ ਹੁੰਦੇ ਸਨ ਉੱਡ ਕੇ ਖੜੇ ਹੁੰਦੇ ਸਨ, ਫਿਰ ਰਜ਼ਾਈਆਂ ਝਾੜੀਆਂ ਜਾਂਦੀਆਂ ਸਨ। ਇੱਕ ਦਫਾ ਬਿਸਤਰਾ ਚਾਦਰ ਉੱਤੋਂ ਝਾੜੀ ਜਾਂਦੀ ਸੀ ਕਿ ਬਿਲਕੁਲ ਸਾਫ਼ ਹੋ ਜਾਏ, ਕੋਈ ਛਿਲਤਰ ਚੁਲਤਰ ਚੁੱਭੇ ਨਾ ਰਾਤ ਨੂੰ। ਔਰ ਫਿਰ ਉਸ ਤੋਂ ਬਾਅਦ ਫਿਰ ਉਹ ਜਦੋਂ ਲੇਟ ਨੇ ਸਾਨਾ, ਇੰਨੀ ਸਰਦੀ ਹੁੰਦੀ ਸੀ ਕਿ ਅਸੀਂ ਇਸ ਕਰਨੇ ਸਾਂ, ਗੋਡੇ ਐਸਾ ਦੋਹਰੇ ਕਰਕੇ ਨਾ ਸਿਰਹਾਣੇ ਦੇ ਉੱਤੇ ਇਸ ਤਰ੍ਹਾਂ ਮੂੰਹ ਰੱਖ ਲੈਂਦੇ ਹੁੰਦੇ ਸਾਂ, ਇੰਨੀ ਸਰਦੀ ਲੱਗੀ ਹੁੰਦੀ ਸੀ, ਗੋਡੇ ਦੋਹਰੇ। ਫਿਰ ਉਹ ਥੋੜ੍ਹੀ ਦੇਰ ਬਾਅਦ ਜਦੋਂ ਥੋੜ੍ਹੀ ਜਿਹੀ ਗਰਮਾਈ ਆਉਂਦੀ ਸੀ ਨਾ, ਉਸ ਤੋਂ ਬਾਅਦ ਫਿਰ ਲੱਤਾਂ ਸਿੱਧੀਆਂ ਕੀਤੀਆਂ ਜਾਂਦੀਆਂ ਸਨ। ਅਤੇ ਇਹ ਵੀ ਦੇਖੋ ਨਾ ਜ਼ਮਾਨਿਆਂ ਦਾ ਹੁਸਨ ਸੀ। ਅੱਜ ਕੱਲ੍ਹ ਹੀਟਿੰਗ ਲਾ ਲੈਂਦੇ ਨੇ ਲੋਕ, ਕਿੰਨਾ ਕਰ ਲੈਂਦੇ ਨੇ, ਲੇਕਿਨ ਉਹ ਜ਼ਮਾਨੇ ਫਿਰ ਅਸੀਂ ਭੁੱਲ ਤਾਂ ਨਹੀਂ ਸਕਦੇ ਆ ਨਾ, ਕਿ ਜਦੋਂ ਅਸੀਂ ਰਜ਼ਾਈ ਵਿੱਚ ਕਰਦੇ ਸਾਂ। ਕੋਈ ਹਜ 'ਤੇ ਜਾਂਦਾ ਸੀ ਨਾ, ਉੱਥੇ ਤਸਬੀਹ ਮਿਲਦੀ ਹੁੰਦੀ ਸੀ, ਅੱਜ ਕੱਲ੍ਹ ਵੀ ਮਿਲਦੀਆਂ, ਲੇਕਿਨ ਅੱਜ ਕੱਲ੍ਹ ਬਹੁਤ ਅੱਛੀਆਂ ਅੱਛੀਆਂ ਤਸਬੀਹਾਂ ਆ ਗਈਆਂ। ਉਹ ਇੱਕ ਚਮਕਦਾਰ ਤਸਬੀਹ ਹੁੰਦੀ ਸੀ, ਯੈਲੋ ਜਿਹੇ ਕਲਰ ਦੀ ਹੁੰਦੀ ਸੀ, ਲੇਕਿਨ ਉਹ ਅੰਧੇਰੇ ਵਿੱਚ ਚਮਕਦੀ ਸੀ। ਸਾਡਾ ਭੈਣ ਭਰਾਵਾਂ ਦਾ ਮਸ਼ਗਲਾ ਹੁੰਦਾ ਸੀ ਕਿ ਅਸੀਂ ਜਿਹੜਾ ਨਾ ਉਹ ਤਸਬੀਹ ਲੈ ਕੇ ਨਾ ਰਜ਼ਾਈ ਉੱਪਰੋਂ ਦੀ ਲੈ ਲੈਣੇ ਸਾਂ, ਫਿਰ ਤਸਬੀਹ ਅੰਦਰ ਚਮਕਦੀ ਸੀ। ਅਤੇ ਇੰਨਾ ਅਸੀਂ ਖੁਸ਼ ਹੁੰਦੇ ਸਾਂ ਕਿ ਕੀ ਕਹਿੰਦੇ ਨੇ ਕੋਈ ਚਮਕਦਾਰ ਚੀਜ਼ ਅਸੀਂ ਦੇਖ ਰਹੇ ਹਾਂ, ਕੋਈ ਮੈਜਿਕ ਹੈ ਜਾਂ ਕੀ ਹੈ। ਇਸ ਤਰ੍ਹਾਂ ਉਹ ਛੋਟੀਆਂ ਛੋਟੀਆਂ ਇੰਨੀਆਂ ਯਾਦਾਂ ਨੇ ਨਾ ਕਿ ਲੋਕ ਜਿਹੜੇ ਨੇ ਬਸ ਇੱਕ ਦੂਸਰੇ ਨਾਲ, ਭੈਣ ਭਰਾ ਵੀ ਜ਼ਿਆਦਾ ਲੜਾਈ ਝਗੜਾ ਵੀ ਹੁੰਦਾ ਸੀ ਇਕੱਠੇ ਵੀ। ਮੈਂ ਮੁਸਤਫਾ ਨੂੰ ਦੱਸ ਰਹੀ ਹਾਂ ਕਿ ਮੁਸਤਫਾ ਅਸੀਂ ਇੱਕ ਪਲੇਟ ਵਿੱਚ ਵੀ ਦੋ ਦੋ ਤਿੰਨ ਤਿੰਨ ਭੈਣ ਭਰਾ ਬੈਠ ਕੇ ਖਾਣਾ ਖਾ ਲੈਂਦੇ ਸਨ। ਅੱਜ ਹਰ ਇੱਕ ਦੀ ਪਲੇਟ ਅਲੱਗ ਹੈ, ਹਰ ਇੱਕ ਦਾ ਗਲਾਸ ਅਲੱਗ ਹੈ, ਹਰ ਇੱਕ ਦਾ ਚਮਚ ਅਲੱਗ ਹੈ, ਹਰ ਇੱਕ ਦੀ ਚੇਅਰ ਅਲੱਗ ਹੈ, ਹਰ ਚੀਜ਼ ਅਲੱਗ ਹੈ। ਉਸ ਜ਼ਮਾਨੇ 'ਚ ਇਹ ਨਹੀਂ ਸੀ ਕਿ ਉਦੋਂ ਬਸ ਚੰਗੇਰ ਵੀ ਸਾਂਝੀ ਸੀ, ਪਲੇਟ ਵੀ ਸਾਂਝੀ ਸੀ, ਗਲਾਸ ਵੀ ਸਾਂਝਾ ਹੁੰਦਾ ਸੀ। ਦੋ ਬੱਚੇ ਬੈਠ ਕੇ ਖਾ ਲਏ। ਸਾਡੀ ਅੰਮੀ ਅਕਸਰ ਸਾਨੂੰ ਦੋ ਦੋ ਭੈਣ ਭਰਾਵਾਂ ਨੂੰ ਪਾ ਕੇ ਪਲੇਟ ਵਿੱਚ ਸਾਲਣ ਅਤੇ ਚੰਗੇਰ 'ਚ ਰੋਟੀ ਹੁੰਦੀ ਸੀ ਦੇ ਦਿੰਦੇ ਸਨ। ਅਸੀਂ ਬੈਠ ਕੇ ਦੋ ਦੋ ਬੰਦਿਆਂ ਨੇ ਖਾ ਲੈਣੀ, ਕਦੀ ਤੀਸਰੇ ਨੇ ਵੀ ਆ ਕੇ ਲੱਗ ਜਾਣਾ। ਲੇਕਿਨ ਕਦੀ ਨਾਗਵਾਰੀ ਦਾ ਇਜ਼ਹਾਰ ਨਹੀਂ ਹੋਇਆ ਸੀ ਕਿ ਬਈ ਤੁਸੀਂ ਕਿਉਂ ਸਾਡੀ ਪਲੇਟ 'ਚ ਆ ਗਏ ਹੋ, ਆ ਜਾਓ ਵੀ, ਉਹਨੇ ਵੀ ਖਾਣੀ ਹੈ ਤਾਂ ਉਹ ਵੀ ਆ ਜਾਵੇ। ਇਸ ਤਰ੍ਹਾਂ ਹੁਣ ਜ਼ਮਾਨਾ ਬਹੁਤ ਬਦਲ ਗਿਆ ਕਿ ਅਲੱਗ ਅਲੱਗ ਚੀਜ਼ਾਂ ਤੋਂ ਬਾਵਜੂਦ ਵੀ ਹੁਣ ਕਹਿੰਦੇ ਨੇ ਕਿ ਇੱਕ ਦੂਸਰੇ ਦੀ ਚੀਜ਼ ਇਸਤੇਮਾਲ ਨਾ ਕਰੋ, ਜਰਾਸੀਮ ਲੱਗ ਜਾਂਦੇ ਨੇ, ਇੱਕ ਦੂਸਰੇ ਦਾ ਗਲਾਸ ਨਾ ਯੂਜ਼ ਕਰੋ। ਲੇਕਿਨ ਉਹ ਬਚਪਨ ਦੇ ਜ਼ਮਾਨੇ ਜਦੋਂ ਸਾਨੂੰ ਕਦੀ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ, ਅਸੀਂ ਕਦੀ ਐਸੇ ਅਲਫਾਜ਼ ਸੁਣੇ ਹੀ ਨਹੀਂ ਸਨ। ਪਰ ਐਵੇਂ ਕਿ ਪੂਰੇ ਸਕੂਲ 'ਚ ਵੀ ਇੱਕ ਗਲਾਸ ਹੁੰਦਾ ਸੀ, ਸਾਰੇ ਬੱਚੇ ਉਹਦੇ 'ਚ ਹੀ ਪਾਣੀ ਪੀਂਦੇ ਸਨ। ਪੂਰੇ ਘਰ ਵਿੱਚ ਵੀ ਇੱਕ ਦੂਸਰੇ ਕੋਲ ਭੈਣ ਭਰਾ ਨੇ ਲੈ ਕੇ ਪਾਣੀ ਪੀ ਲੈਣਾ। ਔਰ ਇਸ ਤਰ੍ਹਾਂ ਕੀ ਕਹਿੰਦੇ ਨੇ, ਉਹ ਬੜਾ ਸੁਥਰੇ ਦੌਰ ਸਨ ਕਿ ਜਿਹੜੇ ਕੀ ਕਹਿੰਦੇ ਨੇ ਅਪਨਾਈਅਤ ਵਾਲੇ, ਇੱਕ ਦੂਸਰੇ ਨੂੰ ਨਾਲ ਲੈ ਕੇ ਚੱਲਣ ਵਾਲੇ। ਅੱਜ ਜਿਹੜਾ ਮੇਰਾ ਬਹੁਤ ਛੋਟੀ ਏਜ ਤੋਂ ਬੱਚਿਆਂ ਨੂੰ ਸਿਖਾ ਦਿੱਤਾ ਜਾਂਦਾ ਇੰਡੀਪੈਂਡੈਂਟ ਹੋਣਾ, ਉਹ ਜਿਹੜਾ ਨਾ ਫਿਰ ਅੱਗੇ ਜਾ ਕੇ ਨੁਕਸਾਨ ਦਿੰਦਾ ਵੀ। ਪਹਿਲਾਂ ਦੁਨੀਆ ਨੂੰ ਅਸੀਂ, ਰਫਤਾਰ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਹਾਂ। ਉਹਨਾਂ ਸਾਡੇ ਵਰਗੇ ਤਾਂ ਦੌੜ 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 ਪਿੱਛੇ ਹੀ ਹੱਫ ਕੇ ਖੜੇ ਹੋ ਜਾਂਦੇ ਨੇ। ਉਹ ਦੁਨੀਆ ਗਈ ਜੇ ਉਹ ਅੱਗੇ, ਦੁਨੀਆ ਗਈ ਜੇ ਉਹ ਅੱਗੇ, ਅਸੀਂ ਫਿਰ ਉੱਥੇ ਖੜੇ ਦੇਖ ਰਹੇ ਹਾਂ ਤਮਾਸ਼ਾ। ਚੱਲ ਚੱਲੀਏ ਦੁਨੀਆ ਦੀ ਉਸ ਨੁਕਰੇ, ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ, ਹਰ ਦਿਨ ਹੋਵੇ ਸਾਡਾ ਈਦ ਵਰਗਾ, ਹਰ ਰਾਤ ਸਾਡੀ ਸ਼ਬ ਰਾਤ ਹੋਵੇ। ਨਾ ਕੋਈ ਆਵੇ ਨਾ ਕੋਈ ਜਾਵੇ, ਨਾ ਕੋਈ ਚੁਗਲੀ ਖਾਵੇ, ਨਾ ਕੋਈ ਮਿਲਦਿਆਂ ਵੇਖ ਸਿਖਾਉਂਦਾ, ਆਨ ਵਿਛੋੜਾ ਪਾਵੇ ਮੁੱਕ ਜਾਣ ਜੁਦਾਈਆਂ ਦੇ ਸਭ ਸ਼ਿਕਵੇ, ਨਾ ਮੁੱਕਣ ਵਾਲੀ ਮੁਲਾਕਾਤ ਹੋਵੇ। ਚੱਲ ਚੱਲੀਏ ਦੁਨੀਆ ਦੀ ਉਸ ਨੁਕਰੇ, ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ, ਤੇ ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ। ਤੇ ਇਸ ਤਰ੍ਹਾਂ
ਕੁਝ ਗਾਣੇ ਬੜੇ ਮਕਬੂਲ ਹੁੰਦੇ ਸਨ ਆਪਣੇ ਦੌਰ ਦੇ, ਫਿਰ ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਸਨ। ਕੁਝ ਐਸੀਆਂ ਚੀਜ਼ਾਂ ਨੇ ਜਿਹੜੇ ਸਾਡੇ ਹਾਫਸਿਆਂ 'ਚ ਹਲੇ ਤੱਕ ਮਹਿਫੂਜ਼ ਨੇ। ਮੈਨੂੰ ਬੱਚੇ ਅਕਸਰ ਪੁੱਛਦੇ ਨੇ ਤੁਹਾਨੂੰ ਇੰਨੇ ਗਾਣੇ ਯਾਦ ਨੇ? ਪੂਰੇ ਪੂਰੇ ਗਾਣੇ ਮੈਨੂੰ ਨਹੀਂ ਯਾਦ ਨੇ ਹੁਣ। ਜ਼ਾਹਿਰ ਹੈ ਕਿ ਜ਼ਿੰਦਗੀ ਦਾ ਇੱਕ ਦੌਰ ਸੀ ਜਦੋਂ ਅਸੀਂ ਚੁਲਬੁਲੇ ਵੀ ਸਾਂ, ਅਸੀਂ ਉਹ ਕੀ ਕਹਿੰਦੇ ਚੁਲਬੁਲ ਪਾਂਡੇ ਅਸੀਂ ਹੁੰਦੇ ਸਾਂ। ਹੁਣ ਚੁਲਬੁਲ ਪਾਂਡੇ ਖਤਮ ਹੋ ਗਿਆ ਵੇ ਬਈ, ਲੇਕਿਨ ਉਹ ਹਾਫਸਿਆਂ 'ਚ ਚੀਜ਼ਾਂ ਹੈਗੀਆਂ ਨੇ, ਥੋੜ੍ਹੇ ਥੋੜ੍ਹੇ ਟੁਕੜੇ, ਥੋੜ੍ਹੇ ਥੋੜ੍ਹੇ ਇਸ ਤਰ੍ਹਾਂ ਅਸੀਂ ਜਿਹੜਾ ਨਾ ਗੁਣਗੁਣਾ ਲੈਂਦੇ ਹਾਂ ਆਪਣੇ ਉਹਨਾਂ ਜ਼ਮਾਨਿਆਂ 'ਚ। ਅੱਜ ਦੇ ਦੌਰ ਦੇ ਬਹੁਤ ਘੱਟ ਜਿਹੜੀਆਂ ਚੀਜ਼ਾਂ ਕੁਛ ਦਿਨ ਸ਼ੋਹਰਤ ਹਾਸਿਲ ਕਰਦੀਆਂ ਨੇ ਔਰ ਫਿਰ ਉਹ ਗਾਇਬ ਹੋ ਜਾਂਦੀਆਂ ਨੇ। ਇੱਕ ਕੋਈ ਵੀ ਗੁਲੂਕਾਰਾ, ਕੋਈ ਵੀ ਇਸ ਤਰ੍ਹਾਂ ਰੀਲ ਆਉਂਦੀ ਹੈ ਔਰ ਲੱਖਾਂ ਵਿਊ ਲੈ ਕੇ ਔਰ ਇੱਕਦਮ ਉਹ ਮਸ਼ਹੂਰ ਹੋ ਜਾਂਦਾ ਬੰਦਾ, ਲੇਕਿਨ ਉਸ ਤੋਂ ਬਾਅਦ ਫਿਰ ਉਹਦਾ ਪਤਾ ਹੀ ਨਹੀਂ ਚੱਲਦਾ। ਲੇਕਿਨ ਇਹ ਵੀ ਕਿ ਉਹ ਜ਼ਮਾਨਾ ਐਸਾ ਸੀ ਕਿ ਜਿਹੜਾ ਗਾਇਕੀ ਵਿੱਚ ਵੀ ਅੱਛੇ ਅੱਛੇ ਗਾਣੇ ਸੁਣਨ ਨੂੰ ਮਿਲਦੇ ਸਨ, ਅੱਛੀ ਅਦਾਕਾਰੀ ਤੁਹਾਨੂੰ ਦੇਖਣ ਨੂੰ ਮਿਲਦੀ ਸੀ ਔਰ ਅੱਛੀ ਗੁਲੂਕਾਰੀ, ਹਦਾਇਤਕਾਰ ਅੱਛੇ ਅੱਛੇ। ਅਤੇ ਇਸ ਤਰ੍ਹਾਂ ਬਹੁਤ ਚੇਂਜ ਮਾਹੌਲ ਸੀ ਅੱਜ ਦੇ ਮੁਕਾਬਲੇ 'ਚ। ਪਰ ਦੁਨੀਆ ਸਮਝੋ ਇਸ ਤਰ੍ਹਾਂ ਉੱਪਰ ਔਰ ਨੀਚੇ, ਅਤੇ ਉਹ ਇਸ ਤਰ੍ਹਾਂ ਹਿਸਾਬ ਹੋ ਚੁੱਕਿਆ ਵੇ, ਬਹੁਤ ਚੇਂਜਿਸ ਆ ਗਈਆਂ ਨੇ। ਲੇਕਿਨ ਜਿਹੜੇ ਅਸੀਂ ਜ਼ਮਾਨੇ ਦੇਖੇ ਨੇ, ਅਸੀਂ ਉਹਨਾਂ ਦਾ ਇਸੇ ਤੋਂ ਜ਼ਿਕਰ ਕਰਨੇ ਆ ਕਿ ਉਹ ਕੁਛ ਲੋਕਾਂ ਨੂੰ, ਬੱਚਿਆਂ ਨੂੰ ਪਤਾ ਚੱਲੇ ਜਿਨ੍ਹਾਂ ਨੇ VCR ਨਹੀਂ ਦੇਖਿਆ, ਜਿਨ੍ਹਾਂ ਨੇ ਐਂਟੀਨਾ ਦੇਖਿਆ ਨਹੀਂ। ਹੁਣ ਇਹ ਯੂਸੁਫ ਔਰ ਯਾਹਿਆ, ਨੂਰ ਫਾਤਮਾ, ਇਸ ਏਜ ਦੇ ਬੱਚੇ ਜਿਹੜੇ ਨੇ, ਇਹਨਾਂ ਨੇ ਪਤਾ ਹੀ ਨਹੀਂ VCR ਕੀ ਚੀਜ਼ ਹੈ। ਇਹਨਾਂ ਨੂੰ ਪਤਾ ਹੀ ਨਹੀਂ ਕਿ ਇਸ ਤਰ੍ਹਾਂ ਇੱਕ ਟੈਲੀਫੋਨ ਹੁੰਦਾ ਸੀ ਸੁਣਨ ਵਾਲਾ, ਜਿਹੜਾ ਕਾਲੇ ਰੰਗ ਦਾ ਹੁੰਦਾ ਸੀ, ਬਾਅਦ 'ਚ ਦੂਸਰੇ ਕਲਰ ਆ ਗਏ, ਉਹ ਫਿਰ ਡਾਇਲ ਕਰਦੇ ਸਨ ਲੋਕ। ਉਹਨਾਂ ਨੂੰ, ਬੱਚਿਆਂ ਨੂੰ ਚੀਜ਼ ਦੇਖੀ ਨਹੀਂ ਅੱਖਾਂ ਦੇ ਨਾਲ, ਔਰ ਬੱਚਿਆਂ ਨੇ ਉਹ ਕੜੇ ਨਹੀਂ ਦੇਖੇ, ਬੱਚਿਆਂ ਨੇ ਜਿਹੜਾ ਹੋ ਕੇ ਕਹਿੰਦੇ ਨੇ ਐਂਟੀਨਾ ਨਹੀਂ ਦੇਖੇ ਕਿ ਛੱਤ 'ਤੇ ਲੱਗੇ ਹੋਏ, ਘੁਮਾ ਘੁਮਾ ਕੇ ਐਂਟੀਨਾ ਨੂੰ ਬੰਦਾ ਵਕਤ ਪੈ ਜਾਂਦਾ ਸੀ। ਅਸੀਂ ਵਕਤ ਪਾ ਦਿਆਂਗੇ ਜ਼ਾਲਿਮ ਸਰਕਾਰਾਂ ਨੂੰ, ਤੇ ਵਕਤ ਪੈ ਜਾਂਦਾ ਸੀ ਪੂਰੇ ਘਰ ਨੂੰ। ਉੱਤੇ ਜਾ ਕੇ ਇੱਕ ਬੰਦਾ ਡਿਊਟੀ ਦਿੰਦਾ ਸੀ, ਉਹ ਡੰਡਾ ਹਿਲਾਇਆ ਜਾਂਦਾ ਸੀ ਐਂਟੀਨਾ ਵਾਲਾ, ਆਈ ਕਿ ਨਹੀਂ ਆਈ ਤਸਵੀਰ, ਆਈ ਕਿ ਨਹੀਂ ਆਈ। ਇਹ ਥੱਲੋਂ ਆਵਾਜ਼ਾਂ ਮਾਰਦੇ ਸਨ, ਨਹੀਂ ਹਲੇ ਨਹੀਂ ਆਈ, ਫਿਰ ਇੱਧਰ ਘੁਮਾਣਾ, ਇੱਧਰ ਘੁਮਾਣਾ। ਉਹ ਸੀਨ ਜਿਹਨਾਂ ਬੱਚਿਆਂ ਨੇ ਦੇਖੇ ਹੀ ਨਹੀਂ, ਉਹਨਾਂ ਨੂੰ ਕੀ ਪਤਾ ਉਸ ਜ਼ਮਾਨੇ ਦਾ। ਲੇਕਿਨ ਅਸੀਂ ਫਿਰ ਉਹਨਾਂ ਨੂੰ ਦੱਸਦੇ ਹਾਂ ਕਿ ਵੀ ਐਸੇ ਵੀ ਦੌਰ ਹੈਗੇ ਸਨ ਕਿ ਜਦੋਂ ਐਂਟੀਨਾ ਨੂੰ ਹਿਲਾ ਕੇ TV ਦੀ ਨਸ਼ਰੀਆਤ ਆਉਂਦੀਆਂ ਹੁੰਦੀਆਂ ਸਨ ਔਰ ਇਸ ਤਰ੍ਹਾਂ VCR ਦੀ ਫਿਲਮ ਲਿਆਈ ਜਾਂਦੀ ਸੀ, ਔਰ ਫਿਰ ਉਹ ਜਿਹੜਾ ਨਾ ਪਤਾ ਨਹੀਂ ਅਲਫਾਜ਼ ਠੀਕ ਨੇ ਕਿ ਨਹੀਂ, ਉਹ ਇਬਾਦਤ ਸਮਝ ਕੇ ਪੂਰੀ ਰਾਤ ਨੂੰ ਦੇਖਿਆ ਜਾਂਦਾ ਸੀ ਕਿ ਸਵੇਰੇ ਕੈਸਟ ਵਾਪਸ ਕਰਨੀ ਹੈ। ਉਹ ਇੱਕ ਨਾਰ 100 ਮਾਰ ਕੇ VCR ਵੀ ਲੋਕ ਕਿਰਾਏ 'ਤੇ ਲੈ ਕੇ ਆਉਂਦੇ ਸਨ। ਇੰਨਾ ਪੈਸੇ ਨਹੀਂ ਹੁੰਦੇ ਸਨ, ਇਕੱਠੇ ਕਰਕੇ ਪੈਸੇ ਸਾਰਿਆਂ ਨੂੰ 5-5 ਰੁਪਏ ਉਹ ਲੈ ਕੇ ਆਉਂਦੇ ਸਨ। ਫਿਰ VCR ਦੀ ਕੈਸਟ ਜਿਹੜੀ ਆਉਂਦੀ ਸੀ, ਉਹ ਫਿਰ ਜਾਗ ਜਾਗ ਕੇ ਵੀ ਅੱਖਾਂ ਇਸ ਤਰ੍ਹਾਂ ਫਾੜ ਫਾੜ ਕੇ ਦੇਖ ਕੇ ਫਿਲਮ ਦੇਖਣੀ ਹੈ ਪੂਰੀ, ਸਵੇਰੇ VCR ਵਾਪਸ ਕਰਨਾ ਵੀ ਇੰਨੇ ਵਜੇ। ਅਤੇ ਸਾਰੇ ਉਹ ਉਸ ਫਿਲਮ ਨੂੰ ਫਿਰ ਦੇਖਦੇ ਸਨ ਸਾਰੇ ਇਕੱਠੇ ਹੋ ਕੇ। ਔਰ ਉਹ VCR ਹੁਣ ਪਤਾ ਹੀ ਨਹੀਂ VCR ਕਿੱਥੇ ਗਿਆ, ਕਿ ਹੁਣ ਐਸੀਆਂ ਚੀਜ਼ਾਂ ਆ ਗਈਆਂ ਨੇ। ਇਸ ਤੋਂ ਬੱਚਿਆਂ ਨੂੰ ਕੁਝ ਚੀਜ਼ਾਂ ਦਾ ਬਿਲਕੁਲ ਪਤਾ ਨਹੀਂ ਹੈ। ਫਿਰ ਮੈਂ ਨਾਲੋਂ ਨਾਲ ਦੱਸਦੀ ਰਹਿੰਦੀ ਹਾਂ। ਇਸ ਤਰ੍ਹਾਂ ਜ਼ਮਾਨੇ ਜਿਹੜੇ ਨਾ ਮੁੰਤਕਿਲ ਹੁੰਦੇ ਨੇ, ਬੇਸ਼ੱਕ ਉਹਨਾਂ ਨੇ ਅੱਖਾਂ ਤੋਂ ਨਹੀਂ ਦੇਖਿਆ, ਲੇਕਿਨ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇਸ ਤਰ੍ਹਾਂ ਵੀ ਜ਼ਮਾਨਾ ਹੈਗਾ ਸੀ। ਅਤੇ ਫੋਨ ਜਦੋਂ ਕਰਦੇ ਹੁੰਦੇ ਸਨ ਲੋਕ, ਇਸ ਤਰ੍ਹਾਂ ਆਮ ਫੋਨ ਨਹੀਂ ਸੀ। ਲੋਕ ਜਾ ਕੇ ਕਿਸੇ ਦੇ ਘਰ ਹੁੰਦਾ ਸੀ, ਇੱਕ ਬਹੁਤ ਜ਼ਰੂਰੀ ਗੱਲ ਹੁੰਦੀ ਸੀ ਅਤੇ ਕੀਤਾ ਜਾਂਦਾ ਸੀ, ਵਰਨਾ ਫਿਰ ਐਵੇਂ ਕਿ ਕੋਈ ਇੰਨਾ ਫੋਨ ਦਾ ਉਹ ਨਹੀਂ ਸੀ। ਲੋਕ ਆਪਸ 'ਚ ਇੱਕ ਦੂਸਰੇ ਮਿਲ ਕੇ ਖਤ ਦੇ ਜ਼ਰੀਏ ਰਾਬਤੇ ਕਰਦੇ ਸਨ, ਫੋਨ ਇੰਨਾ ਦਸਤਿਆਬ ਨਹੀਂ ਹੁੰਦਾ ਸੀ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਜ਼ਮਾਨੇ ਦੇ ਨਾਲ ਇੰਨਾ ਕੁਛ ਬਦਲ ਗਿਆ ਵੇ ਕਿ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਕਿੰਨਾ ਜ਼ਮਾਨਾ ਬਦਲ ਗਿਆ। ਲੇਕਿਨ ਐਵੇਂ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ। ਅਤੇ ਕੀ ਕਹਿੰਦੇ, ਜੇ ਤੁਸੀਂ ਜਿਵੇਂ ਸ਼ਬੀਰ ਹੁਸੈਨ ਸਾਹਿਬ ਨੇ, ਸ਼ਮਾ ਨੇ, ਔਰ ਜਿਹੜੇ ਸਾਡੇ ਸਾਥੀ ਨੇ ਨਾਇਲਾ ਨੇ, ਤੁਸੀਂ ਜ਼ਰੂਰ ਇਹ ਦੌਰ ਦੇਖਿਆ ਹੋਏਗਾ, ਤੁਹਾਨੂੰ ਪਤਾ ਹੋਵੇ। ਲੇਕਿਨ ਅਗਲੀ ਨਸਲ ਨੂੰ ਇਹ ਚੀਜ਼ਾਂ ਨਹੀਂ ਪਤਾ। ਅਤੇ ਜਿਹੜੀਆਂ ਤੁਸੀਂ ਦੇਖੀਆਂ ਨੇ ਚੀਜ਼ਾਂ, ਜਿਹੜੀ ਅਸੀਂ ਦੇਖੀਆਂ ਨੇ, ਤੁਸੀਂ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਦੇਖੀਆਂ। ਅਤੇ ਇਸ ਤਰ੍ਹਾਂ ਇਹ ਕਹਿੰਦੇ ਨੇ ਜ਼ਮਾਨਾ ਬਦਲਦਾ ਵੇ, ਫਿਰ ਉਹ ਚੀਜ਼ਾਂ, ਰਹਿਣ ਸਹਿਣ, ਉੱਠਣਾ ਬੈਠਣਾ, ਉਹ ਵੀ ਚੀਜ਼ਾਂ ਸਾਨੂੰ ਯਾਦ ਆਉਂਦੀਆਂ ਰਹਿੰਦੀਆਂ ਨੇ। ਅਤੇ ਬਹਰਹਾਲ ਸਾਨੂੰ ਉਹ ਵੀ ਵਕਤ ਯਾਦ ਹੈ ਜਦੋਂ ਅਸੀਂ ਇਹ ਕਹਿੰਦੇ ਨੇ ਪੈਦਲ ਸਕੂਲ ਜਾਂਦੇ ਹੁੰਦੇ ਸਾਂ, ਕੋਈ ਸਵਾਰੀ ਨਹੀਂ ਸੀ। ਮੈਂ ਤੁਹਾਨੂੰ ਪਹਿਲੇ ਵੀ ਕਈ ਦਫਾ ਦੱਸਿਆ ਕਿ ਸਾਡੇ ਇਸ ਇਲਾਕੇ ਵਿੱਚ ਕੋਈ ਗਾੜੀ, ਸਿਰਫ ਪਾਇਲਟ ਦੀ ਇੱਕ ਗਾੜੀ ਆਉਂਦੀ ਹੁੰਦੀ ਸੀ, ਜਾਂ ਸਾਡੇ ਫੁੱਫੜ ਆਉਂਦੀ ਕਦੇ ਕਦੇ। ਅਤੇ ਪਾਇਲਟ ਦੀ ਗਾੜੀ ਜਿਹੜੀ ਆਉਂਦੀ ਸੀ, ਅਸੀਂ ਹਸਰਤ ਨਾਲ ਦੇਖਦੇ ਹੁੰਦੇ ਸਾਂ ਉਸ ਗਾੜੀ ਨੂੰ, ਕਿ ਇਹਦੇ ਵਿੱਚ ਪਾਇਲਟ ਹੈ, ਇਹਦੇ ਵਿੱਚ ਏਅਰ ਹੋਸਟਸ ਬੈਠੀਆਂ ਨੇ। ਅਤੇ ਬਸ ਉਹ ਸਾਡਾ ਪਸੰਦੀਦਾ ਮਸ਼ਗਲਾ ਹੁੰਦਾ ਸੀ। ਪਾਇਲਟ ਦੀ ਗੱਡੀ ਆਉਂਦੀ ਸੀ ਅਤੇ ਸਾਰਾ ਮਹੱਲਾ ਆ ਕੇ ਦਰਵਾਜ਼ੇ 'ਤੇ ਖੜ੍ਹਾ ਹੋ ਜਾਂਦਾ ਸੀ, ਸਭ ਦੇਖਣ ਲੱਗ ਪੈਂਦੇ ਸਾਂ ਅਸੀਂ ਉਹਨਾਂ ਨੂੰ, ਕਿ ਜਿਵੇਂ ਕੋਈ ਇੱਕ ਅਜੀਬ ਚੀਜ਼ ਆ ਗਈ ਹੈ।
ਤੇ ਜਾਂ ਪੂਰਾ ਮਹੱਲਾ ਆਉਂਦਾ ਸੀ, ਜਦੋਂ ਕੋਈ ਤਮਾਸ਼ਾ ਦਿਖਾਉਣ ਵਾਲੇ ਆਉਂਦੇ ਸਨ ਬਾਹਰ ਨਿਕਲ ਆਉਂਦਾ ਸੀ। ਨਾਲੋਂ ਨਾਲ ਅਸੀਂ ਇਹਨਾਂ ਚੀਜ਼ਾਂ ਦਾ ਵੀ ਜ਼ਿਕਰ ਕਰਾਂਗੇ। ਬੰਦਰ ਤਮਾਸ਼ਾ ਔਰ ਜਿਹੜਾ ਚੀਜ਼ਾਂ ਆਉਂਦੀਆਂ ਸਨ ਉਹ ਵੀ ਬਹੁਤ ਘੱਟ ਹੋ ਗਈਆਂ ਨੇ। ਇਸ ਤਰ੍ਹਾਂ ਆਹਿਸਤਾ ਆਹਿਸਤਾ ਹਰ ਚੀਜ਼ ਜਿਹੜੀ ਹੈ ਨਾ ਘੱਟ ਹੁੰਦੀ ਜਾਂਦੀ, ਖ਼ਤਮ ਕਦੀ ਵੀ ਨਹੀਂ ਦੁਨੀਆ 'ਚ ਕੋਈ ਚੀਜ਼ ਹੁੰਦੀ। ਉਹ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਨੇ, ਉਹ ਸਕੂਲ ਦਾ ਜ਼ਮਾਨਾ ਤੇ ਕਿ ਉਹ ਬਾਰਿਸ਼ 'ਚ ਨਹਾਉਣਾ, ਇਹ ਸਾਰੇ ਕਿਹੜੀ ਅਸੀਂ ਗੱਲ ਭੁੱਲਾਂਗੇ। ਦਿਮਾਗ ਜਿਹੜਾ ਇਹ ਮੈਮੋਰੀ ਜਿਹੜੀ ਫਿੱਟ ਕੀਤੀ ਹੈ ਅੱਲਾਹ ਪਾਕ ਨੇ, ਇਹ ਬੜੀ ਹਸੀਨ ਚੀਜ਼ਾਂ ਸਾਨੂੰ ਯਾਦ ਰਹਿ ਜਾਂਦੀਆਂ ਨੇ ਔਰ ਅਸੀਂ ਫਿਰ ਉਹਨਾਂ ਦੇ ਹੁਸਨ ਵਿੱਚ ਜਿਹੜਾ ਖੋ ਜਾਂਦੇ ਹਾਂ ਤੇ ਅਸੀਂ ਫਿਰ ਉਹਨਾਂ ਦੇ ਜਿਹੜਾ ਨਾ ਲੁਤਫ ਉਠਾ ਲੈਂਦੇ ਹਾਂ ਦੁਬਾਰਾ। ਅਗਰ ਸਾਨੂੰ ਯਾਦ ਨਾ ਰਹਿਣ ਤੇ ਸਾਡੇ ਜ਼ਿੰਦਗੀ ਸ਼ਾਇਦ ਫਿੱਕੀ ਫਿੱਕੀ ਲੱਗੇ। ਦੇਖੋ ਮੈਂ ਤੁਹਾਡੇ ਨਾਲ ਇੰਨੀਆਂ ਹਸੀਨ ਗੱਲਾਂ ਕੀਤੀਆਂ ਨੇ ਨਾ ਕਿ ਰਜ਼ਾਈ 'ਚ ਬੈਠ ਕੇ ਮੂੰਗਫਲੀ ਖਾਂਦੇ ਸਾਂ, ਅਸੀਂ ਚਲਗੋਜ਼ੇ ਖਾਂਦੇ ਹੁੰਦੇ ਸਾਂ, ਚਲਗੋਜ਼ੇ ਛਿਲ ਛਿਲ ਕੇ ਹੱਥਾਂ 'ਚ ਰੱਖ ਲੈਣੇ ਕਿ ਇਕੱਠੇ ਕਰਕੇ ਖਾਵਾਂਗੇ। ਇੰਨੀ ਮਿਹਨਤ ਨਾਲ ਚਲਗੋਜ਼ਾ ਛਿਲਿਆ ਜਾਂਦਾ ਸੀ, ਉਹ ਮੁੱਠੀ 'ਚ ਰੱਖੀ ਜਾਣੇ, ਫਿਰ ਬਹੁਤੇ ਸਾਰੇ ਜਦੋਂ ਛਿੱਲੇ ਜਾਣੇ ਨਾ ਉਦੋਂ ਫਿਰ ਖਾਣੇ ਕਿ ਬਹੁਤ ਸਾਰੇ ਖਾਵਾਂਗੇ ਤੇ ਬਹੁਤ ਜ਼ਿਆਦਾ ਮਜ਼ਾ ਆਏਗਾ। ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਕੀ ਕਹਿੰਦੇ ਨੇ, ਉਹ ਦੌਰ ਵਾਪਸ ਨਹੀਂ ਜ਼ਿੰਦਗੀ ਦਾ ਆਉਂਦਾ। ਜੋ ਵੀ ਦਿਨ ਗੁਜ਼ਰ ਜਾਂਦਾ ਹੈ ਨਾ ਉਹ ਮਾਜ਼ੀ ਬਣ ਚੁੱਕਿਆ ਹੁੰਦਾ, ਉਹ ਮੈਮੋਰੀਜ਼ ਬਣ ਚੁੱਕੀਆਂ ਹੁੰਦੀਆਂ। ਉਸ ਦਿਨ ਮੈਂ ਮੁਸਤਫਾ ਦੇ ਨਾਲ ਇਹ ਜਿਹੜੀਆਂ ਤੋੜੀਆਂ ਬੈਰੀਜ਼ ਉਹ ਵੀ ਇੱਕ ਮੈਮੋਰੀ ਬਣ ਗਈ ਸਾਡੀ। ਉਹ ਦਿਨ ਗੁਜ਼ਰ ਗਿਆ ਲੇਕਿਨ ਬਸ ਉਹਦੇ ਹਾਫਜ਼ਿਆਂ ਵਿੱਚ ਵੀ ਚੀਜ਼ ਆ ਗਈ, ਮੇਰੇ ਵੀ, ਔਰ ਤੁਸੀਂ ਵੀ ਦੇਖਿਆ ਤੇ ਤੁਹਾਨੂੰ ਵੀ ਤੁਹਾਡੇ ਮੈਮੋਰੀਜ਼ 'ਚ ਵੀ ਇਹ ਚੀਜ਼ ਆ ਗਈ। ਇਸ ਤਰ੍ਹਾਂ ਜ਼ਿੰਦਗੀ ਚੱਲਦੀ ਰਹਿੰਦੀ ਹੈ ਤੇ ਉਹ ਕਹਿੰਦੇ ਨੇ ਜ਼ਿੰਦਗੀ ਦਾ ਸਫ਼ਰ ਕਿਤੇ ਰੁਕਦਾ ਨਹੀਂ ਹੈ। ਕਦੀ ਖੁਸ਼ੀ ਆ ਜਾਂਦੀ ਹੈ, ਕਦੀ ਗਮ ਆ ਜਾਂਦਾ, ਪਰ ਜ਼ਿੰਦਗੀ ਦੀ ਗੱਡੀ ਜਿਹੜੀ ਹੈ ਨਾ ਉਹ ਚੱਲਦੀ ਰਹਿੰਦੀ। ਜ਼ਿੰਦਗੀ ਕੇ सफर में गुजर जाते हैं जो मकाम वो फिर नहीं आते, वो फिर नहीं आते। ਮੈਨੂੰ ਇੰਨਾ ਅੱਛਾ ਗਾਣਾ ਲੱਗਦਾ, ਹਾਲੇ ਵੀ ਕਦੀ ਮੈਨੂੰ ਅਗਰ ਟਾਈਮ ਮਿਲੇ ਮੇਰਾ ਦਿਲ ਕਰੇ तो मैं ज़रूर सुननी है गाना, बहुत अच्छा लगता है। ये अल्फाज कि ज़िंदगी के सफ़र में गुजर जाते हैं जो मकाम वो फिर नहीं आते। तो चलो जी, ਤੁਹਾਡਾ ਸਾਥ ਮੇਰੇ ਨਾਲ ਰਹੇਗਾ इंशाअल्लाह। ਤੁਸੀਂ इसी तरह अपनी कौमी ड्यूटी पूरी करते रहोगे। शाबाश बच्चा शाबाश, आज तो आपको हम शाबाश देते हैं। आप दोबारा से कमेंट करते हैं हमारे लिए, तो भाई अल्लाह भला करे, अल्लाह तुहाडा भला करे कि तुसीं दोबारा कमेंट कर देंदे हो, साडे विहड़े च आ जाते हो और इन्ना कीमती टाइम देंदे हो। सब तो ज़्यादा जिहड़ा मैनूं तुहाडे ते ना कि जिंदगी दे तुसीं ओह लम्हात मैनूं देंदे हो जिहड़े मुड़ के वक्त वापस नहीं आने। इस तरह वो सब तो कीमती टाइम वे ना वो तुहाडा टाइम ही है ਜਿਹੜਾ ਤੁਸੀਂ ਮੈਨੂੰ ਦਿੰਦੇ ਹੋ, ਔਰ ਉਸ ਤੋਂ ਸੋਨੇ ਤੇ ਸੁਹਾਗਾ ਹੋ ਜਾਂਦਾ ਕਿ ਤੁਸੀਂ ਆਪਣੇ ਸੋਹਣੇ ਸੋਹਣੇ ਹੱਥਾਂ ਦੇ ਨਾਲ ਤੇ ਉਹ ਕੀ ਕਹਿੰਦੇ ਨੇ ਕਮੈਂਟ ਵੀ ਲਿਖ ਦਿੰਦੇ ਹੋ ਤੇ ਬਸ ਬਈ ਫਿਰ ਤੇ ਗੱਲ ਵਧੀਆ ਹੀ ਹੋ ਜਾਂਦੀ ਹੈ ਨਾ। ਤੇ ਚਲੋ ਜੀ, ਸਾਡਾ ਸਾਥ ਇਸ ਤਰ੍ਹਾਂ ਹੀ ਚੱਲਦਾ ਰਹੇ, ਅੱਲਾ ਕਰੇ ਇਸ ਤਰ੍ਹਾਂ ਹੀ ਸਾਡਾ ਸਾਥ ਚੱਲੇ, ਇਹ ਸਫ਼ਰ ਸਾਡਾ YouTube ਜਰਨੀ ਜਾਰੀ ਰਹੇ ਤੇ ਅਸੀਂ ਕੀ ਕਹਿੰਦੇ ਨੇ ਇੱਕ ਦੂਸਰੇ ਦਾ ਹਾਲ ਅਹਿਵਾਲ ਵੀ ਪੁੱਛਦੇ ਰਹੀਏ, ਇੱਕ ਦੂਸਰੇ ਨਾਲ ਗੱਪਸ਼ਪ ਵੀ ਕਰਦੇ ਰਹੀਏ। ਕੌਮੀ ਡਿਊਟੀ ਤੁਸੀਂ ਨਿਭਾਣੀ ਹੈ, ਚੰਗਾ ਜਾਣ ਤੁਸੀਂ ਕਰਨਾ ਕਮੈਂਟ ਤੇ ਮੈਨੂੰ ਦਵੋ ਇਜਾਜ਼ਤ। ਫਿਰ ਮਿਲਦੇ ਆ। ਅੱਲਾ ਹਾਫਿਜ਼, ਰੱਬ ਰਾਖਾ।